वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ 31 ਅਗਸਤ ਦੇ ਦਿਨ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਉਹ ਦਿਨ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਪਿਛੋਕੜ ਜਿਹੜਾ ਅਜੋਕਾ ਸਾਡਾ ਇਤਿਹਾਸ ਹੈਗਾ ਉਹਦੇ ਵਿੱਚ ਸਿੱਖ ਸੰਘਰਸ਼ ਦੀ ਜਦੋਂ ਸਿਖਰ ਸੀ ਤਾਂ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੋਇਆ, ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਲੇਸ਼ਨਸ ਹੋਈਆਂ ਨੇ ਉਹਦੀ ਵੱਡੇ ਪੈਮਾਨੇ ਤੇ ਵੱਡੇ ਸਕੇਲ ਤੇ ਜਿਹੜੀਆਂ ਇਹ ਵਾਇਲੇਸ਼ਨਸ ਹੋਈਆਂ ਨੇ ਉਹ ਬੇਅੰਤ ਸਿੰਘ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਕਾਂਗਰਸ ਪਾਰਟੀ ਦੇ ਤਾਂ ਉਸ ਸਮੇਂ ਦੇ ਵਿੱਚ ਉਹ ਹੋਈਆਂ ਨੇ। ਸੋ ਅੱਜ ਉਹ ਦਿਨ ਹੈਗਾ 31 ਅਗਸਤ ਦਾ ਜਦੋਂ 1992 ਦੇ ਵਿੱਚ ਉਹਨਾਂ ਨੂੰ ਭਾਈ ਦਿਲਾਵਰ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਸੀ ਉਹਨਾਂ ਦੇ ਵੱਲੋਂ ਸਜ਼ਾ ਯਾਫਤਾ ਕੀਤਾ ਗਿਆ ਸੀ ਸਿੱਖ ਰਿਵਾਇਤਾਂ ਦੇ ਅਨੁਸਾਰ। ਸੋ ਇਹ ਇੱਕ ਜਿਹੜਾ ਇਤਿਹਾਸਕ ਮੁਕਾਮ ਹੈਗਾ। ਇਹਦੇ ਤੋਂ ਬਾਅਦ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਪੰਜਾਬ ਦੇ ਵਿੱਚ ਹੋਣੀਆਂ ਸੀ ਉਹ ਉਹਨਾਂ ਨੂੰ ਠੱਲ ਪਈ ਸੀ। ਸੋ ਇਸ ਪਰਸਪੈਕਟਿਵ ਦੇ ਉੱਤੇ ਅੱਜ ਜਦੋਂ ਅਸੀਂ ਦੇਖਦੇ ਹਾਂ ਇਸ ਇਤਿਹਾਸਕ ਦਿਹਾੜੇ ਨੂੰ, ਜਦੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਅਕਾਲ ਤਖਤ ਤੋਂ ਸ਼ਹੀਦ ਦਾ ਜਿਹੜਾ ਦਰਜਾ ਹੈਗਾ ਉਹ ਦਿੱਤਾ ਗਿਆ ਤਾਂ ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਵੀ ਅੱਜ ਅਕਾਲ ਤਖਤ ਤੇ ਮਨਾਇਆ ਗਿਆ, ਜਿੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਉਹਨਾਂ ਦੇ ਭਰਾ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ, ਪੰਥਕ ਜਥੇਬੰਦੀਆਂ ਉੱਥੇ ਪਹੁੰਚੀਆਂ ਨੇ। ਉਦੋਂ ਹੀ ਅਸੀਂ ਦੂਜੇ ਪਾਸੇ ਜਦੋਂ ਦੇਖਦੇ ਹਾਂ ਜਿਹੜੇ ਬੇਅੰਤ ਸਿੰਘ ਉਦੋਂ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਸ਼ਰਧਾਂਜਲੀਆਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ। ਉਹੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਜੋ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸੀ ਉਹਦੀ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਦੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਹੈ ਤਾਂ ਉੱਥੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਜਿਵੇਂ ਪੰਜਾਬ ਪੱਖੀ ਤੇ ਸਿੱਖ ਪੱਖੀ ਸਟੈਂਡ ਲਿਆ, ਉੱਥੇ ਹੀ ਇਹ ਜਿਹੜਾ ਵਰਤਾਰਾ ਹੈਗਾ ਉਹ ਇੱਕ ਡਿਫਰੈਂਟ ਕਿਸਮ ਦਾ ਬੇਅੰਤ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਭੁਗਤਦੇ ਨਜ਼ਰ ਆਏ ਨੇ। ਸੋ ਇਹ ਸਾਰੇ ਪਾਰਟ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਿੱਖ ਨੁਕਤਾ ਨਿਗਾਹ ਤੋਂ ਕਿ ਇਹਦੇ ਕੀ ਮਾਇਨੇ ਹੈਗੇ ਆ, ਜੋ ਇਹ ਸਾਰਾ ਘਟਨਾਕ੍ਰਮ ਹੈ ਤੇ ਇਹਦਾ ਪਿਛੋਕੜ ਕੀ ਹੈ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਸਭ ਤੋਂ ਪਹਿਲਾਂ ਤਾਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਸ਼ੁਰੂ ਕਰੀਏ। ਅੱਜ ਦਾ ਜਿਹੜਾ ਦਿਨ ਹੈਗਾ ਇਹ ਇੱਕ ਸਿੱਖ ਇਤਿਹਾਸ ਦੇ ਵਿੱਚ ਯਾਦ ਰੱਖਣ ਵਾਲਾ ਇੱਕ ਅਹਿਮੀਅਤ ਵਾਲਾ ਦਿਨ ਹੈਗਾ। ਸੋ ਕਿਵੇਂ ਤੁਸੀਂ ਦੇਖਦੇ ਹੋ ਇਸ ਦਿਨ ਨੂੰ, ਇਸ ਦਿਹਾੜੇ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਿੱਖ ਨੁਕਤਾ ਨਿਗਾਹ ਤੋਂ? ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈਗੀ ਆ ਪੋਲੀਟਿਕਸ ਦੀ, ਸਿਆਸਤ ਦੀ, ਉਹ ਕਰਾਂਗੇ। ਅੱਜ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਜਿਹੜੀ ਯਾਦ ਆ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਬੜਾ ਬਹੁਤ ਸ਼ਾਨਦਾਰ ਜਿਹੜਾ ਸ਼ਹੀਦੀ ਸਮਾਗਮ ਆ ਉਹ ਹੋਇਆ। ਉਹਦੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਆ ਔਰ ਇਸ ਮੌਕੇ ਦੇ ਉੱਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਵਧਾਵਾ ਸਿੰਘ ਬੱਬਰ ਦੇ ਜਿਹੜੇ ਉੱਥੇ ਸੁਨੇਹੇ ਉਹ ਪੜ੍ਹੇ ਗਏ ਆ ਜੀ। ਉੱਥੇ ਸਿੱਖ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਨੇ ਤੇ ਜਿਹੜਾ ਅੱਜ ਦਾ ਜਿਹੜਾ ਮਾਹੌਲ, ਅੱਜ ਦੇ ਜਿਹੜੇ ਹਾਲਾਤ ਨੇ ਇਹਦੇ ਉੱਤੇ ਵੀ ਜਿਹੜੀ ਚਰਚਾ ਉਹ ਹੋਈ ਆ। ਖਾਸ ਤੌਰ ਦੇ ਉੱਤੇ ਜਿਹੜਾ ਸੰਦੇਸ਼ ਭਾਈ ਵਧਾਵਾ ਸਿੰਘ ਬੱਬਰ ਦਾ ਉੱਥੇ ਪੜ੍ਹਿਆ ਗਿਆ, ਵੰਡਿਆ ਵੀ ਗਿਆ ਸੰਗਤਾਂ ਦੇ ਵਿੱਚ, ਉੱਥੇ ਸਾਫ਼ ਤੌਰ ਤੇ ਲਿਖਿਆ ਗਿਆ ਹੈਗਾ ਕਿ ਅੱਜ ਜਿਹੜਾ ਬਾਦਲ ਪਰਿਵਾਰ ਆ ਉਹ ਵੀ ਬੇਅੰਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਸਿੱਖ ਸਿਧਾਂਤਾਂ ਦਾ ਜਿਹੜਾ ਘਾਣ ਆ ਉਹ ਕਰ ਰਿਹਾ ਵਾ ਤੇ ਭਾਈ ਦਿਲਾਵਰ ਸਿੰਘ ਦੀ ਜਿਹੜੀ ਸ਼ਹੀਦੀ ਆ ਉਹਨੂੰ ਯਾਦ ਕਰਨ ਦੀ ਗੱਲ ਉਸ ਸੰਦੇਸ਼ ਵਿੱਚ ਭਾਈ ਵਧਾਵਾ ਸਿੰਘ ਬੱਬਰ ਵੱਲੋਂ ਕਰਦਿਆਂ ਹੋਇਆ ਸਿੱਖ ਨੌਜਵਾਨਾਂ ਨੂੰ, ਸਿੱਖ ਕੌਮ ਨੂੰ ਗੁਲਾਮੀ ਜਿਹੜੀ ਆ ਦਲੋਂ ਜੂੜਾ ਲਾਉਣ ਦੇ ਲਈ ਮੌਕਾ ਦਿੱਤਾ ਗਿਆ। ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਉੱਥੇ ਪੜ੍ਹਿਆ ਗਿਆ ਉਹਦੇ ਵਿੱਚ ਬਾਕੀ ਗੱਲਾਂ ਸਾਰੀਆਂ ਅਹਿਮ ਨੇ, ਪਰ ਜਿਹੜੀ ਮੈਂ ਇੱਥੇ ਸੰਗਤ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਆਪਣੇ TV84 ਦੇ ਜਿਹੜੇ ਸਰੋਤੇ ਨੇਗੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਆਪਣੇ ਤਿਹਾੜ ਜੇਲ੍ਹ 'ਚ ਨਜ਼ਰਬੰਦ ਨੇਗੇ, ਉਹਨਾਂ ਨੇ ਆਪਦੇ ਸੰਦੇਸ਼ ਵਿੱਚ ਖਾਸ ਗੱਲ ਇਹ ਕਹੀ ਹੈ ਕਿ ਸਿੱਖਾਂ ਨੂੰ ਭਰਾ ਮਾਰੂ ਜੰਗ ਵਿੱਚ ਉਲਝਾਉਣ ਲਈ ਤੇ ਇਹ ਦਿਖਾਉਣ ਲਈ ਕਿ ਖਾਲਿਸਤਾਨੀ ਜਿਹੜੇ ਨੇ ਇਹ ਬੜੇ ਹੋਸ਼ੇ ਨੇ
ਹੋਸ਼ਾ ਕੰਮ ਕਰਦੇ ਆ। ਇਹ ਦਿਖਾਉਣ ਦੇ ਲਈ ਜਾਣ ਬੁੱਝ ਕੇ ਕੁਝ ਬੰਦੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹਦੇ ਨਾਲ ਖਾਲਿਸਤਾਨੀ ਜਿਹੜੇ ਨੇ ਉਹਨਾਂ ਦਾ ਅਕਸ, ਜਦੋਂ ਖਾਲਿਸਤਾਨੀ ਕੋਈ ਪ੍ਰਤੀਕਿਰਿਆ ਕਰਨ ਤਾਂ ਉਹ ਖਾਲਿਸਤਾਨੀ ਲਹਿਰ ਦਾ, ਖਾਲਿਸਤਾਨੀ ਸਿੰਘਾਂ ਦਾ ਜਿਹੜਾ ਅਕਸ ਵਾ ਉਹ ਸੰਗਤ ਦੇ ਵਿੱਚ, ਲੋਕਾਂ ਦੇ ਵਿੱਚ ਗਲਤ ਹੋ ਜਾਵੇ। ਉਹ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਮੌਕੇ ਇਸ ਦੇਸ਼ ਦੇ ਵਿੱਚ ਗੱਲ ਕਹੀ ਆ ਕਿ ਆਪਾਂ ਨੂੰ ਕਦੇ ਵੀ ਕੋਈ ਇਹੋ ਜਿਹੀ ਚਾਲ 'ਚ ਨਹੀਂ ਫਸਣਾ ਚਾਹੀਦਾ ਔਰ ਚਾਲ ਨੂੰ ਸਮਝਣਾ ਚਾਹੀਦਾ ਕਿ ਇਹ ਲੋਕ ਜਿਹੜੇ ਨੇ ਇੱਕ ਪੂਰੀ ਪਲੈਨਿੰਗ ਦੇ ਨਾਲ ਖਾਲਿਸਤਾਨੀ ਸੰਘਰਸ਼ ਦਾ, ਖਾਲਿਸਤਾਨੀ ਸਿੰਘਾਂ ਦਾ ਅਕਸ ਖਰਾਬ ਕਰਨ ਦੇ ਲਈ ਜਾਣ ਬੁੱਝ ਕੇ ਭੜਕਾਉਂਦੇ ਨੇ ਤਾਂ ਕਿ ਭੜਕਾਹਟ ਦੇ ਵਿੱਚ ਜਿਹੜਾ ਪ੍ਰਤੀਕਿਰਿਆ ਕਰਨ ਦੇ ਨਾਲ ਸਿੱਖ ਸੰਗਤਾਂ ਜਿਹੜਾ ਖਰਾਬ ਹੋਵੇ। ਇਹ ਉਹਨਾਂ ਨੇ ਖਾਸ ਤੌਰ ਤੇ ਗੱਲ ਇੱਥੇ ਆਖੀ ਹੈ। ਔਰ ਜਿਹੜੀ ਇਸ ਤੋਂ ਬਾਅਦ ਵਿੱਚ ਇੱਕ ਜਿਹੜਾ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ ਔਰ ਇਹ ਸੰਦੇਸ਼ ਜਿਹੜੇ ਪੜ੍ਹੇ ਗਏ ਆ, ਉੱਥੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਸਿੱਖ ਸੰਗਤਾਂ ਜਿਹੜੀਆਂ ਸੀ, ਬਾਅਦ ਵਿੱਚ ਅਸੀਂ ਇੱਕ ਹੋਰ ਸਮਾਗਮ ਜਿਹੜਾ ਸੀਗਾ, ਭਾਈ ਭੁਪਿੰਦਰ ਸਿੰਘ ਭਲਵਾਨ ਨੇਗੇ ਜਰਮਨ ਤੋਂ ਆਏ ਸੀ, ਉਹਨਾਂ ਨੇ ਉਪਰਾਲਾ ਕੀਤਾ ਸੀਗਾ ਦੀਪ ਲਾ ਕੇ ਇੱਥੇ ਗੁਰਦੁਆਰਾ ਜੀ ਅੰਮ੍ਰਿਤਸਰ ਦੇ ਵਿੱਚ। ਇੱਥੇ ਇੱਕ ਬੜਾ ਵੱਡਾ ਬਾਅਦ ਵਿੱਚ ਸ਼ਹੀਦੀ ਸਮਾਗਮ ਜਿਹੜਾ ਸੀ, ਦੀਵਾਨ ਇੱਥੇ ਸਜਾਇਆ ਗਿਆ, ਜਿਹਦੇ ਵਿੱਚ ਬੜੀ ਵੱਡੀ ਗਿਣਤੀ ਦੇ ਸਿੱਖ ਸੰਗਤਾਂ ਹਾਜ਼ਰ ਹੋਈਆਂ ਨੇਗੀਆਂ ਜੀ। ਔਰ ਇਹ ਜਿਹੜਾ ਡੀ ਬਲਾਕ ਵਾਲਾ ਗੁਰਦੁਆਰਾ, ਇਹਦੇ ਬਾਰੇ ਵੀ ਮੈਂ ਦੱਸ ਦੇਵਾਂ, ਇਹ ਰੇਲਵੇ ਕਲੋਨੀ ਡੀ ਬਲਾਕ ਅੰਮ੍ਰਿਤਸਰ, ਇਹਨੂੰ ਗੁਰਦੁਆਰੇ ਨੂੰ ਗੁਰਦੁਆਰਾ ਸ਼ਹੀਦਗੰਜ ਕਹਿੰਦੇ ਆ। ਇਹ ਉਸ ਸਥਾਨ ਤੇ ਬਣਿਆ ਹੋਇਆ ਜਿੱਥੇ 13 ਅਪ੍ਰੈਲ 1978 ਨੂੰ ਜਿਹੜੇ ਆਪਣੇ ਨਕਲੀ ਨਿਰੰਕਾਰੀਆਂ ਦੇ ਨਾਲ ਸਿੱਖਾਂ ਦਾ ਜਿਹੜਾ ਕਲੈਸ਼ ਹੋਇਆ ਸੀਗਾ, ਜਦੋਂ ਸਿੱਖਾਂ ਦੇ ਉੱਤੇ ਹਮਲਾ ਕੀਤਾ ਨਕਲੀ ਨਿਰੰਕਾਰੀਆਂ ਨੇ ਬਾਦਲ ਸਰਕਾਰ ਦੇ ਮੌਕੇ ਔਰ ਭਾਰਤੀ ਹਕੂਮਤ ਦੀ ਸ਼ਹਿਰ ਦੇ ਉੱਤੇ, ਇੱਥੇ ਜਿਹੜੀ ਸ਼ਹੀਦੀ ਸਥਾਨ ਬਣਿਆ ਹੋਇਆ, ਇਸ ਸਥਾਨ ਦੇ ਉੱਤੇ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਕੱਲ ਫਿਰ ਮਨਾਇਆ ਗਿਆ। ਔਰ ਇੱਥੇ ਭਾਈ ਨਰੈਣ ਸਿੰਘ ਚੌੜਾ ਤੇ ਹੋਰ ਅਨੇਕਾਂ ਹੀ ਸਿੱਖ ਆਗੂ, ਸਿੱਖ ਜਥੇਬੰਦੀਆਂ ਨੇ ਇੱਥੇ ਫਿਰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਔਰ ਕੌਮ ਦੇ ਅੱਜ ਦੇ ਹਾਲਾਤਾਂ ਉੱਤੇ ਬੜੀਆਂ ਲੰਮੀਆਂ ਚੌੜੀਆਂ ਡੂੰਘੀਆਂ ਜਿਹੜੀਆਂ ਵਿਚਾਰਾਂ ਨੇ ਜਿਹੜੀਆਂ ਪੰਥਕ ਤੌਰ ਦੇ ਉੱਤੇ ਇਸ ਜਗ੍ਹਾ ਤੇ ਹੋਈਆਂ ਨੇ। ਉਹ ਇਹ ਕੱਲ ਜਿਹੜੇ ਦੋ ਸਮਾਗਮ, ਇੱਕ ਅਕਾਲ ਤਖ਼ਤ ਸਾਹਿਬ ਤੇ ਇੱਕ ਗੁਰਦੁਆਰਾ ਸ਼ਹੀਦਗੰਜ ਡੀ ਬਲਾਕ ਦੇ ਕੇ ਕੱਲ ਹੋਏ ਨੇ, ਤੇ ਕੌਮ ਆਪਦੇ ਸ਼ਹੀਦਾਂ ਨੂੰ ਯਾਦ ਕਰਦੀ ਆ। ਤੇ ਇਸ ਦੋਨਾਂ ਮੌਕਿਆਂ ਦੇ ਉੱਤੇ ਹੀ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਨੂੰ ਖਾਸ ਤੌਰ ਦੇ ਉੱਤੇ ਕੌਮ ਦੇ ਵੱਲੋਂ, ਪੰਥ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਔਰ ਸਨਮਾਨਿਤ ਕਰਨ ਦੇ ਨਾਲ ਜਿਹੜੇ ਸਿੰਘ ਇਸ ਕਾਰਵਾਈ ਦੇ ਵਿੱਚ, ਇਸ ਬਿਆਨ ਤੇ ਬੁੱਚੜ ਨੂੰ ਸੋਧਣ ਦੀ ਕਾਰਵਾਈ ਦੇ ਵਿੱਚ ਨਾਲ ਸਾਥੀ ਰਹੇ ਨੇ, ਉਹਨਾਂ ਸਾਰਿਆਂ ਦਾ ਖਾਸ ਤੌਰ ਦੇ ਉੱਤੇ ਉਚੇਚਾ ਜ਼ਿਕਰ ਕਰਕੇ ਉਹਨਾਂ ਦੀ ਜਿਹੜੀ ਘਾਲਣਾ, ਜਿਹੜੀ ਉਹਦੀ ਪੰਥਕ ਸੇਵਾ ਵਾ, ਉਹਦੀ ਜਿਹੜੀ ਚਰਚਾ ਵਾ ਕੱਲ ਇੱਥੇ ਕਰਕੇ ਸੰਗਤ ਨੂੰ ਦੱਸਿਆ ਗਿਆ ਤਾਂ ਕਿ ਅਗਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨੂੰ ਪਤਾ ਲੱਗ ਸਕੇ ਕਿ ਕੀ ਕੁਝ ਉਸ ਵਕਤ ਹੋਇਆ ਜੀ। ਕਮਾਂਡ ਸਾਹਿਬ, ਜਿੱਥੇ ਅਸੀਂ ਇੱਕ ਪਾਸੇ ਜਿਹੜੀ ਸ਼ਹਾਦਤ ਦੀ ਗੱਲ ਹੈਗੀ ਆ ਉਹ ਕਰਦੇ ਹਾਂ, ਭਾਈ ਦਿਲਾਵਰ ਸਿੰਘ ਸ਼ਹੀਦ ਜਿਹੜੇ ਹੈਗੇ ਆ ਉਹਨਾਂ ਨੂੰ ਅਕਾਲ ਤਖ਼ਤ ਤੋਂ ਸ਼ਹੀਦ ਦਾ ਜਿਹੜਾ ਦਰਜਾ ਹੈਗਾ ਉਹ ਮਿਲਿਆ, ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ, ਜਿਵੇਂ ਪਿਛਲੇ ਦਿਨੀ ਅਸੀਂ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਜਦੋਂ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਆ, ਤਾਂ ਜਿਹੜੇ ਕਾਂਗਰਸ ਦੇ ਲੀਡਰ ਸੀ, ਆਗੂ ਸੀ, ਉਹ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਸਾਰਿਆਂ ਦੇ ਜਿਨ੍ਹਾਂ ਦੇ ਨਾਮ ਸਾਡੇ ਸਾਹਮਣੇ ਹੈਗੇ ਆ, ਉਹਨਾਂ ਨੇ ਇੱਕ ਪੰਜਾਬ ਪੱਖੀ ਤੇ ਇੱਕ ਸਿੱਖ ਪੱਖੀ ਜਿਹੜਾ ਸਟੈਂਡ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹ ਦਿਖਾਇਆ, ਉਹਦੀ ਪ੍ਰੋੜਤਾ ਕੀਤੀ ਤੇ ਸੰਗਤ ਦੇ ਵਿੱਚ, ਪੰਜਾਬੀਆਂ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਬੈਠੇ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਇਹਨਾਂ ਨੇ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਸੋ ਅੱਜ ਜਦੋਂ ਅਸੀਂ ਉਹਨਾਂ ਹੀ ਆਗੂਆਂ ਨੂੰ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਦੇਖਿਆ, ਉਹ ਜਿਹੜੀਆਂ ਪਿਕਚਰਸ ਨੇ ਸਾਡੇ ਸਾਹਮਣੇ ਨੇ, ਸੋ ਉਹ ਇਹ ਜਿਹੜਾ ਵਰਤਾਰਾ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਪਾਸੇ ਉਹ ਸਟੈਂਡ ਸੀ ਸਿੱਖਾਂ ਦੇ ਹੱਕਾਂ ਦੇ ਪ੍ਰਤੀ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਤੇ ਅੱਜ ਜਦੋਂ ਅਸੀਂ ਦੇਖਦੇ ਹਾਂ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਆਉਂਦੀ ਹੈ ਉੱਥੇ ਉਹ ਦੂਜੇ ਪਾਸੇ ਖਲੋਂਦੇ ਨਜ਼ਰ ਆਉਂਦੇ ਨੇ। ਭਾਰਤੀ ਜਿਹੜਾ ਨਿਜ਼ਾਮ ਆ ਉਹਦੀ ਮੁੱਖ ਧਾਰਾ ਦੇ ਹੇਠ ਚੱਲਣ ਵਾਲੀ ਕੋਈ ਵੀ ਸਿਆਸੀ ਪਾਰਟੀ ਹੋਵੇ, ਉਹ ਕਦੇ ਵੀ ਪੰਥ ਦੇ ਹਿੱਤਾਂ 'ਚ ਨਹੀਂ ਪਹੁੰਚ ਸਕਦੀ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਕੁਛ ਉਹ ਹੋਰ ਆ। ਇਸ ਟਾਈਮ ਜਿਹੜੇ ਹਾਲਾਤ ਨੇਗੇ ਇਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਜਿਹੜੇ ਸੀਗੇ ਉਹ ਖੁਦ ਨੂੰ ਬੜੇ ਵੱਡੇ ਪੰਥਕ, ਕਿਉਂਕਿ ਅਕਾਲੀ ਦਲ ਨੇ, ਬਾਦਲ ਦਲ ਨੇ ਇਹੋ ਜਿਹਾ ਰੋਲ ਆਪਦਾ ਬਣਾ ਲਿਆ ਵਾ, ਉਹ ਤੋਂ ਸਿੱਖ ਜਗਤ ਬੜਾ ਦੁਖੀ ਹੈ। ਤੇ ਕਾਂਗਰਸੀਆਂ ਨੂੰ ਇੱਕ ਸਿਆਸੀ ਚਾਲ ਸੁਝੀ ਵੀ ਆਪਾਂ ਇਹਨਾਂ ਨਾਲੋਂ ਜ਼ਿਆਦਾ ਪਹਿਲੇ ਤੇ ਹਮਲੇ ਕਰਕੇ ਸਿਆਸੀ ਤੌਰ ਦੇ ਉੱਤੇ ਇਹਨਾਂ ਦੀਆਂ ਜਿਹੜੀਆਂ ਪੰਥ ਵਿਰੋਧੀ ਗਤੀਵਿਧੀਆਂ ਨੇ, ਗੱਲਾਂ ਨੇਗੀਆਂ, ਉਹ ਸਾਹਮਣੇ ਲਿਆ ਕੇ ਅਸੀਂ ਕਿੰਨਾ ਤੋਂ ਵੱਡਾ ਅਸੀਂ ਤੀਰ ਮਾਰ ਲਾਂਗੇ। ਪਰ ਜਿਹੜਾ ਅਸਲੀ ਕਰਤਾਰ ਆ ਉਹਦਾ 2 ਦਿਨ ਬਾਅਦ ਹੀ ਨੰਗਾ ਹੋ ਗਿਆ, ਜਦੋਂ ਕੱਲ ਜਾ ਕੇ ਉੱਥੇ ਉਹ ਤਾਂ ਜਾਤੀ ਬੁੱਚੜ ਦੇ ਜਿਹੜਾ ਸੀ ਆ ਜਾ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਲੱਗੇ ਹੋਏ ਨੇ।
ਹੁਣ ਇਹ ਜਿਹੜੀ ਸਪਸ਼ਟ ਜੀ ਗੱਲ ਆ ਕਿ ਕਾਂਗਰਸ ਦੇ ਜ਼ੁਲਮ, ਕਾਂਗਰਸ ਨੇ ਬੇਅੰਤ ਸਿੰਘ ਦੀ ਕਮਾਂਡ ਹੇਠ ਜਾਂ ਤੋਂ ਪਹਿਲਾਂ ਵੀ 1947 ਤੋਂ ਹੀ ਸਿੱਖੀ ਅਤੇ ਸਿੱਖਾਂ ਉੱਤੇ ਜਿਹੜੇ ਜ਼ੁਲਮ ਢਾਏ ਨੇ, ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣਾ ਚਾਹਿਆ, ਸਿੱਖੀ ਦੇ ਜਿਹੜੇ ਦੁਸ਼ਮਣ ਸੀਗੇ ਉਹਨਾਂ ਸਾਰਿਆਂ ਦੀ ਕਰਪਾਤੀ ਕੀਤੀ ਆ। ਇਹ ਤਾਂ ਗੱਲ ਕੋਈ ਲੁਕੀ ਛਿਪੀ ਹੈ ਹੀ ਨਹੀਂ। ਔਰ ਜਿਹੜੇ ਅੱਜ ਦੇ ਕਾਂਗਰਸੀ ਨੇ ਇਹਨਾਂ ਵਿੱਚੋਂ ਖਾਸ ਤੌਰ ਦੇ ਉੱਤੇ ਇਹ ਕਹਿਣਾ ਚਾਹਿਆ ਕਿ ਅਸੀਂ ਜੀ ਉਹਨਾਂ ਵਰਗੇ ਨਹੀਂ ਹੈਗੇ। ਇਹ ਦੱਸਣਾ ਚਾਹੁੰਦੇ ਸੀ ਅਸਲ ਵਿੱਚ ਉਹ ਜੀ ਕਿ ਜਿਹੜਾ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਸੀਗੀ ਜਾਂ ਕੋਈ ਕਾਂਗਰਸੀ ਅਸੀਂ ਉਹਨਾਂ ਇਹ ਦਰਸਾਉਣ ਦੇ ਯਤਨ ਦੇ ਵਿੱਚ ਕਾਫੀ ਉਹਨਾਂ ਨੇ ਆਪਦੀ ਜਿਹੜੀ ਕਲਾਕਾਰੀ ਉਹ ਦਿਖਾਉਣੀ ਚਾਹੀ। ਤੇ ਕਿਉਂਕਿ ਸਿੱਖ ਦੁਖੀ ਸੀ ਬਾਦਲ ਦਲੀਆਂ ਤੋਂ, ਇਸ ਕਰਕੇ ਉਹ ਅਸਰ ਵੀ ਹੋਇਆ ਪਰ ਇਹਨਾਂ ਨੇ ਨਾਲ ਦੀ ਨਾਲ ਹੀ ਆ ਜਿਹੜਾ ਕੱਲ ਕੰਮ ਕਰ ਲਿਆ ਉਹ ਸਾਰਾ ਹੀ ਜਿਹੜੀ ਸੁਆਹ ਵਾ ਸਿਰ ਤੇ ਦੁਬਾਰਾ ਪਾ ਲਈ ਆ। ਤੇ ਬੇਅੰਤੇ ਬੁੱਚੜ ਦੀ ਜਿਹੜਾ ਸ਼ੋਭਾ ਕਰੂਗਾ, ਉਹਨੂੰ ਜਿਹੜਾ ਸ਼ਰਧਾ ਤੇ ਫੁੱਲ ਭੇਟ ਕਰੂਗਾ, ਉਹਨੂੰ ਸਿੱਖ ਮਨ ਕਦੋਂ ਪਸੰਦ ਕਰ ਸਕਦਾ, ਕਦੋਂ ਪ੍ਰਵਾਨ ਕਰ ਸਕਦਾ। ਤੋ ਇਹ ਜਿਹੜੀ ਸਿਆਸੀ ਚਾਲ ਹੈ ਇੱਕ, ਔਰ ਇਸ ਸਿਆਸੀ ਚਾਲ ਦੇ ਵਿੱਚ ਬਾਦਲ ਦਲੀਏ ਜਿਹੜੇ ਪਹਿਲੇ ਹੀ ਪੰਥ ਦੇ ਲੇਗਾ ਦੇ ਵਿੱਚ ਉਹ ਡਿੱਗ ਰਹੇ ਨੇ, ਹੋਰ ਜ਼ਿਆਦਾ ਡਿੱਗੇ ਨੇ, ਇਹ ਤਾਂ ਗੱਲ ਹੈ। ਪਰ ਕਾਂਗਰਸ ਦਾ ਜੇ ਕੁਛ ਇਹਦੇ ਚ ਬਣ ਗਿਆ ਹੋਵੇ ਜਾਂ ਕਾਂਗਰਸ ਚੰਗੀ ਹੋ ਗਈ ਹੋਵੇ, ਇਹ ਵੀ ਗੱਲ ਕਹਿਣੀ ਮੁਸ਼ਕਲ ਆ, ਕਿਉਂਕਿ ਕਾਂਗਰਸ ਦਾ ਨਾਲ ਦੀ ਨਾਲ ਬੇਅੰਤੇ ਬੁੱਚੜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਫਿਰਦੀ ਹੈ। ਔਰ ਇੱਥੇ ਮੈਂ ਇੱਕ ਗੱਲ ਜਿਹੜੀ ਸਾਡੀ ਪਹਿਲੋਂ ਵਾਲੇ ਸਵਾਲ ਦੇ ਨਾਲ ਜੁੜਦੀ ਆ, ਮੈਂ ਉਹ ਇੱਥੇ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਆਪਾਂ ਅੱਜ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਭਾਈ ਦਿਲਾਵਰ ਸਿੰਘ ਨੂੰ ਸਮਰਪਿਤ ਆਪਾਂ ਕਰ ਰਹੇ ਹਾਂ ਜੀ। ਮੈਂ ਤਾਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਬੇਅੰਤੇ ਬੁੱਚੜ ਨੂੰ ਅੱਜ ਜਾ ਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਫਿਰਦੇ ਆ, ਜਿਹੜੇ 2-3 ਦਿਨ ਪਹਿਲਾਂ ਅਜੇ ਇੱਥੇ ਵਿਧਾਨ ਸਭਾ ਦੇ ਵਿੱਚ ਬੜੇ ਵੱਡੇ ਪੰਥਕ ਬਣ ਕੇ ਦਿਖਾਉਂਦੇ ਸੀ ਸਾਨੂੰ। 31 ਜੁਲਾਈ 1995 ਦੇ ਅਖਬਾਰਾਂ 'ਚ ਇੱਕ ਗੱਲ ਛਪੀ ਸੀ, ਖਬਰ ਛਪੀ ਸੀਗੀ। ਉਹਦੇ ਵਿੱਚ ਰਾਮਪੁਰਾ ਸਕੂਲ ਦੇ ਵਿੱਚ ਇੱਕ ਸਮਾਗਮ ਸੀਗਾ। ਉਹ ਸਮਾਗਮ ਦੇ ਵਿੱਚ ਕਾਂਗਰਸੀ ਲੀਡਰ ਜਿਹੜੇ ਸੀਗੇ ਨਾ, ਉਹ ਉੱਥੇ ਬੇਅੰਤ ਚੋਂ ਉਦੋਂ ਮੁੱਖ ਮੰਤਰੀ ਉਹ ਬੈਠਾ ਸੀਗਾ ਤੇ ਉਹਨੂੰ ਕਹਿੰਦੇ ਸੀ ਕਿ ਇਹ ਤਾਂ ਜੀ ਗੁਰੂ ਨਾਨਕ ਸਾਹਿਬ ਆ, ਗੁਰੂ ਗੋਬਿੰਦ ਸਿੰਘ ਆ, ਇਹ ਔਰ ਭਗਵਾਨ ਸ਼੍ਰੀ ਰਾਮ ਚੰਦਰ ਦਾ ਅਵਤਾਰ ਆ, ਏਦਾਂ ਦੀਆਂ ਗੱਲਾਂ। ਔਰ ਇਹ ਸਾਰੀਆਂ ਗੱਲਾਂ ਉਸ ਟਾਈਮ ਦੇ ਜਿਹੜੇ ਕਾਂਗਰਸੀ ਲੀਡਰ ਸੀਗੇ, ਸ਼ੇਰ ਸਿੰਘ ਗਾਂਗੋਵਾਲ ਤੇ ਪੰਡਤ ਸੋਮਨਾਥ ਹੁੰਦਾ ਸੀਗਾ ਬਰਨਾਲੇ ਤੋਂ, ਇਹ ਸਾਰਿਆਂ ਨੇ ਕੀਤੀਆਂ ਉੱਥੇ ਕਾਂਗਰਸੀ ਲੀਡਰਾਂ ਨੇ ਜੀ। ਔਰ ਉਹਦੇ ਜਿਹੜਾ ਉਹ ਹੈਗਾ ਚਲੋ ਬੜਾ ਵੱਡਾ ਗੁੱਸਾ ਉਹਦੇ ਪ੍ਰਤੀ ਰੋਹ ਸੀਗਾ ਜਿਹੜੇ ਜੁਝਾਰੂ ਸੀਗੇ, ਪਰ ਜਿਹੜੀ ਸਾਰੀ ਸਮੁੱਚੀ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਰੋਹ ਜਾਗਿਆ ਸੀ ਨਾ ਕਿ ਇਹ ਆਪਦੇ ਆਪ ਨੂੰ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੁਲਨਾ ਕਰਵਾ ਰਿਹਾ ਵਾ ਜੀ। ਇਸ ਗੱਲ ਲਈ ਤਾਂ ਸਿੱਖਾਂ ਦੇ ਬੜੀ ਮਤਲਬ ਉਦੋਂ ਹਿਰਦੇ ਚ ਲੜ ਲਾਂਭੂ ਮਚ ਰਹੇ। ਔਰ ਉਹ 1 ਮਹੀਨੇ ਬਾਅਦ 31 ਜੁਲਾਈ 1995 ਦੇ ਅਖਬਾਰਾਂ ਚੋਂ ਅਸੀਂ ਖਬਰ ਪੜ੍ਹੀ ਸੀ, ਪੂਰੇ 1 ਮਹੀਨੇ ਬਾਅਦ 31 ਅਗਸਤ 1995 ਨੂੰ ਬੇਅੰਤੇ ਬੁੱਚੜ ਨੂੰ ਉਹਦੇ ਦੋਸਤ ਨੂੰ ਉਹਦੇ ਪਾਪਾਂ ਦੀ ਸਜ਼ਾ ਜਿਹੜੀ ਆ ਸਿੰਘਾਂ ਨੇ ਦੇਤੀ ਸੀਗੀ। ਤੇ ਅੱਜ ਇਹ ਬਣ ਕੇ ਦਿਖਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਨੇੜਲੇ ਆਪਦੇ ਆਪ ਨੂੰ ਬੜੇ ਅਸੀਂ ਤਾਂ ਜੀ ਬੜੇ ਸਿੱਖੀ ਦੇ ਝੰਡਾ ਬਰਦਾਰ ਆ। ਤੇ ਜਾ ਕੇ ਉਸ ਬੇਅੰਤੇ ਬੁੱਚੜ ਦੇ ਜਿਹੜਾ ਸਾਡੀ ਸਿੱਖੀ ਦਾ ਘਾਣ ਕਰਦਾ ਰਿਹਾ, ਸਿੱਖਾਂ ਦਾ ਘਾਣ ਕਰਦਾ ਰਿਹਾ, ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਂਦਾ ਰਿਹਾ। ਔਰ ਗੁਜਰਾਲ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਜਿਹਨੇ ਬੇਅਦਬੀ ਕਰਵਾਈ ਸੀ ਉਹਨੇ, ਤੇ ਅੱਜ ਜਾ ਕੇ ਉੱਥੇ ਕਹਿੰਦੇ ਹੈਗੇ ਲਓ ਜੀ ਉਹ ਬੜਾ ਵੱਡਾ ਆ ਤੇ ਉਹ ਆ। ਤੋ ਇਹ ਕਾਂਗਰਸੀਆਂ ਨੇ ਆਪਦੀ ਕੀਤੀ ਕਤਰੀ ਜਿਹੜੀ ਹੈਗੀ ਆ ਉਹ ਤੇ ਸਵਾਹ ਤਾਂ ਪਾਈ ਹੋਈ ਆ, ਪਰ ਸਦਾ ਤੌਰ ਤੇ ਵੀ ਦਿਖਾ ਦਿੱਤਾ ਹੈਗਾ ਵੀ ਕਦੇ ਵੀ ਪੰਥ ਦੇ ਜਾਂ ਧਰਮ ਦੇ ਨੇੜੇ ਨਹੀਂ ਆ ਸਕਦੇ ਲੋਕ ਜੀ। ਘੁਮਾਣ ਸਾਹਿਬ, ਇਸ ਸਾਰੇ ਪਾਠ ਦੇ ਵਿੱਚ ਜਦੋਂ ਅਸੀਂ ਇੱਕ ਪਾਸੇ ਇੱਕ ਪੰਥਕ ਲਾਈਨ ਦੇਖਦੇ ਹਾਂ, ਸ਼ਹੀਦ ਭਾਈ ਦਿਲਾਵਰ ਸਿੰਘ ਦਾ ਜੋ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਕਮੈਮੋਰੇਟ ਕਰਦੇ ਹਾਂ ਜਿਹੜਾ ਸਮਾਗਮ ਅਕਾਲ ਤਖਤ ਤੇ ਹੋਇਆ, ਤੇ ਅਦਰਵਾਈਜ਼ ਵੀ ਜਿਹੜਾ ਹੈਗਾ ਅਸੀਂ ਦੇਖਦੇ ਹਾਂ, ਤੇ ਦੂਜੇ ਪਾਸੇ ਜਿਹੜੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਲਾਈਨ ਹੈਗੀ ਹੈ। ਇਹ ਸਾਰੇ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਜਾਂ ਉਹਨਾਂ ਦੀ ਜਿਹੜੀ ਨੀਤੀ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ, ਕਿਵੇਂ ਦੇਖਦੇ ਹੋ? ਨਾ ਤਾਂ ਉਹ ਅਕਾਲ ਤਖਤ ਤੇ ਪਹੁੰਚੇ ਨੇ ਤੇ ਨਾ ਹੀ ਉਹ ਡਾਇਰੈਕਟਲੀ ਸਿੱਧੇ ਹੋ ਕੇ ਉਧਰ ਨੂੰ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਆ। ਜਿਹੜਾ ਜਿਵੇਂ ਪਹਿਲੋਂ ਆਖੀ ਆ ਗੱਲ, ਇਹ ਤਾਂ ਬਚਦੇ ਫਿਰਦੇ ਨੇ। ਇਹਦਾ ਪੰਥਕ ਜਿਹੜਾ ਜਜ਼ਬਾ ਉਹਨੂੰ ਸਲਾਮ ਕਰਨ ਲਈ ਬਣਦੀ ਆ ਵੀ ਜਿਹਦੀ ਕਰਕੇ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਸ਼ਹੀਦੀ ਦਿਹਾੜੇ ਅਸੀਂ ਮਨਾਉਣ ਜੋਗੇ ਆ। ਔਰ ਇਹ ਕਦੇ ਕਦੇ ਇਹ ਬੜਾ ਜਿਹੜੇ ਮਤਲਬ ਹੁੰਦੇ ਆ ਕਈ ਭਰਮਾਂ 'ਚ ਫਸੇ ਹੋਏ ਸਿੱਖ, ਉਹ ਇਹੋ ਜਿਹੀਆਂ ਗੱਲਾਂ ਵੀ ਕਰਦੇ ਨੇ ਵੀ ਦੇਖੋ ਜੀ ਜੇ ਬਾਦਲ ਦਲ ਹੈਗਾ ਆ ਤਾਂ ਭਾਈ ਜਿੰਦੇ ਸੁੱਖੇ ਦਾ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦਾ, ਕੇਰ ਸਿੰਘ ਦਾ, ਤੇ 6 ਜੂਨ ਦਾ ਤੇ ਆ ਭਾਈ ਦਿਲਾਵਰ ਸਿੰਘ ਦਾ ਦਿਹਾੜਾ ਆਪਾਂ ਉੱਥੇ ਦਰਬਾਰ ਸਾਹਿਬ 'ਚ ਮਨਾ ਸਕਦੇ ਹਾਂ। ਅਸਲ ਵਿੱਚ ਪੰਥਕ ਜਜ਼ਬੇ ਕਰਕੇ ਮਨਾਏ ਜਾਂਦੇ ਨੇ। ਇਹਨਾਂ ਦੀ ਜੇ ਵਾਹ ਚੱਲਦੀ ਹੋਵੇ ਇਹ ਤਾਂ ਇਸ ਗੱਲ 'ਚ ਕਦੇ ਨਾ ਆਉਣ। ਇਹ ਇੰਨਾ ਕੁ ਰੱਖ ਲੈਂਦੇ ਨੇ ਤੇ ਬੇਅੰਤੇ ਦੇ ਉੱਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਨਹੀਂ ਕਰਦੇ ਹੈਗੇ, ਪਰ ਇਹ ਇੱਧਰ ਨਹੀਂ ਆਉਂਦੇ ਤੇ ਕਦੇ ਵੀ ਨਹੀਂ ਆਉਂਦੇ। ਔਰ ਜਿੰਨਾ ਕੁ ਹੋ ਸਕੇ ਉੱਥੇ ਸਮਾਗਮ ਨੂੰ ਖਰਾਬ ਕਰਨ ਦੇ ਵਿੱਚ ਹਰ ਵਾਰੀ ਅਕਾਲ ਤਖਤ ਸਾਹਿਬ ਦੇ ਉੱਤੇ 6 ਜੂਨ ਨੂੰ ਜਾਂ ਜਿਵੇਂ ਕੱਲ ਅਸੀਂ ਭਾਈ ਦਿਲਾਵਰ ਸਿੰਘ ਦਾ ਮਨਾਇਆ,
ਉੱਥੇ ਕਰਦੇ ਕੀ ਨੇ, ਜਿਹਨਾਂ ਨੂੰ ਪਤਾ ਹੋਵੇ ਵੀ ਆ ਜਿਹੜਾ ਜਿਸ ਸਾਡੇ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹੁੰਦੇ ਨੇ ਜੀ, ਉੱਥੇ ਜੇਕਰ 200 ਸਿੰਘ ਦੇ ਸੰਗਤ ਦੇ ਬੈਠਣ ਦੀ ਥਾਂ ਹੋਵੇ ਤਾਂ ਉੱਥੇ 150 ਸਵੇਰੋਂ 4:30 ਵਜੇ 5 ਵਜੇ ਸੱਦ ਲੈਂਦੇ ਆਪਦੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਵਾਲੇ, ਉਹਨੂੰ ਸਾਰਿਆਂ ਨੂੰ ਭਰ ਦਿੰਦੇ ਆ ਤੇ ਰਹਿ ਜਾਂਦੇ ਆ ਮਸਾ। ਅਸੀਂ ਫਿਰ ਸਾਰੇ ਜਣੇ ਫੈਸਲਾ ਕਰਦੇ ਆ ਵੀ ਜਿਹੜੇ ਸਾਡੀਆਂ ਸਨਮਾਨਿਤ ਸ਼ਖਸੀਅਤਾਂ ਨੇ ਕੌਮ ਦੀਆਂ ਜਾਂ ਸਾਡੇ ਸਿੱਖ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਖਾਸ ਹਸਤੀਆਂ ਨੇ, ਉਹਨਾਂ ਨੂੰ ਅਸੀਂ ਉਸ ਵਿੱਚ ਮੂਹਰਲੇ ਥਾਂ ਦੇ ਉੱਤੇ ਬਿਠਾ ਸਕੀਏ। ਤਾਂ ਹਰ ਤਰੀਕੇ ਨਾਲ ਇਹ 6 ਜੂਨ ਦੇ ਤੇ ਹੋਰਨਾਂ ਸਮਾਗਮਾਂ ਨੂੰ ਖਰਾਬ ਕਰਦੇ ਰਹਿੰਦੇ ਨੇ। ਇਹਦਾ ਉਲਟ ਚੱਲਣ ਦੇ ਇਹਨਾਂ ਨੂੰ ਤਾਂ ਕੋਈ ਹੈ ਨਹੀਂ ਹਰਜ। ਇਹ ਤਾਂ ਪੰਥਕ ਜਜ਼ਬਾ, ਖਾਸ ਤੌਰ ਤੇ ਮੈਂ ਫਿਰ ਬੜਾ ਇਹ ਗੱਲ ਧੜੱਲੇ ਨਾਲ ਕਹਿਣ ਨੂੰ ਤਿਆਰ ਆ ਕਿ ਖਾਸ ਤੌਰ ਦੇ ਉੱਤੇ ਬਾਹਰਲੇ ਮੁਲਕਾਂ 'ਚ ਬੈਠੀ ਹੋਈ ਸਿੱਖ ਸੰਗਤ ਦਾ ਦਬਾਅ ਆ ਤੇ ਇੱਥੇ ਪੰਥਕ ਜਜ਼ਬੇ ਦਾ ਜਲਵਾ ਵਾ, ਜਿਹਦੀ ਕਰਕੇ ਇਹ ਸਾਨੂੰ ਦਿਹਾੜੇ ਮਨਾਉਣ ਦਿੰਦੇ ਨੇ। ਪਰ ਇਹਨਾਂ ਦਿਹਾੜਿਆਂ ਦੇ ਉਲਟ ਨੇ, ਦਿਲੋਂ ਖਿਲਾਫ ਨੇ ਔਰ ਨਹੀਂ ਚਾਹੁੰਦੇ ਹੈਗੇ ਕਿ ਸਿੱਖੀ ਦੀ ਗੱਲ ਇਸ ਥਾਂ ਤੇ ਵੀ ਚੱਲੇ। ਔਰ ਉਹ ਚੱਲ ਰਹੀ ਆ ਆਪਦੇ ਸਿੰਘਾਂ ਦੇ ਸ਼ਹੀਦੀਆਂ ਦਾ ਜਿਹੜਾ ਆਪਦਾ ਜਲਵਾ ਉਹਦੇ ਕਰਕੇ ਚੱਲ ਰਹੀ ਆ। ਔਰ ਭਾਈ ਦਿਲਾਵਰ ਸਿੰਘ ਦਾ ਦਿਹਾੜਾ ਕੱਲ ਮਨਾਇਆ, ਉੱਥੇ ਇਹਨਾਂ ਚੋਂ ਕੋਈ ਨਾ ਆਇਆ ਤੇ ਨਾ, ਹਾਲਾਂਕਿ ਦੇਖੋ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦੇ ਬਾਅਦ ਵਿੱਚ ਜਿਹੜੇ ਹਾਲਾਤ ਬਣੇ, ਜਦੋਂ ਕਾਂਗਰਸ ਦੇ ਪ੍ਰਤੀ ਸਿੱਖਾਂ ਦੇ ਮਨਾਂ 'ਚ ਇੰਨਾ ਰੋਸ ਸੀਗਾ, ਤਾਂ ਹੀ ਇਹਨਾਂ ਨੇ ਆਹ 3 ਵਾਰੀ ਸੱਤਾ ਦਾ ਭੋਗ ਲਈ। ਪ੍ਰਕਾਸ਼ ਸਿੰਘ ਬਾਦਲ ਨੂੰ 3 ਵਾਰੀ ਮੁੱਖ ਮੰਤਰੀ ਬਣਾਉਣ ਦੇ ਲਈ ਤਾਂ ਜਿਹੜਾ ਹਾਲਾਤ ਬਣੇ, ਮਾਹੌਲ ਬਣੇ, ਉਹ ਬੇਅੰਤ ਸਿੰਘ ਦੇ ਇਹ ਧਰਤੀ ਤੋਂ ਚਲਾਣੇ ਤੋਂ ਬਾਅਦ ਬਣੇ, ਜਿਹੜਾ ਸਿੰਘਾਂ ਦੀ ਸ਼ਹਾਦਤ ਨਾਲ ਬਣਿਆ। ਪਰ ਉਸ ਸੂਰਮੇ ਨੂੰ 2 ਪਲ ਲਈ ਵੀ ਯਾਦ ਕਰਨ ਲਈ ਇਹਨਾਂ ਕੋਲ ਟਾਈਮ ਹੈ ਨਹੀਂਗਾ। ਜੀ ਜੀ ਘੁਮਾਣ ਸਾਹਿਬ, ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰ ਰਿਹਾ ਹੈ, ਖਾਸ ਤੌਰ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਜਾਂਚ ਦੀ ਗੱਲ ਜਾਂ ਅਦਰਵਾਈਜ਼ ਦੇਖਦੇ ਹਾਂ, ਜਾਂ ਜਿਹੜੇ ਗੋਲੀ ਕਾਂਡ ਦੇ ਸ਼ਹੀਦ ਸਾਡੇ ਹੋਏ ਆ ਸਿੱਖ ਨੌਜਵਾਨ ਨਿਰਦੋਸ਼, ਉਹਨਾਂ ਨੂੰ ਜਿਹੜੇ ਪੁਲਿਸ ਵਾਲਿਆਂ ਦਾ ਨਾਮ ਆਇਆ, ਸੁਮੇਧ ਸੈਣੀ ਤੇ ਉਂਗਲ ਚੁੱਕੀ ਗਈ ਹੈ, ਉਹਦੇ 'ਚ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦਾ ਨਾਮ ਸਾਡੇ ਸਾਹਮਣੇ ਆਉਂਦਾ। ਤਾਂ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਨੂੰ ਲੱਗਦਾ ਵੀ ਜਿਹੜੀ ਸਿੱਖ ਸੰਘਰਸ਼ ਦੀ ਗੱਲ ਹੈਗੀ ਆ ਜਾਂ ਸਿੱਖ ਸਫਾਂ ਦੇ ਵਿੱਚ ਜਿਹੜੀ ਇੱਕ ਅਵੇਅਰਨੈਸ ਹੈਗੀ ਹੈ, ਜਾਗਰੂਕਤਾ ਹੈਗੀ ਹੈ, ਉਹ ਕਿਸ ਡਾਇਰੈਕਸ਼ਨ ਦੇ ਵੱਲ ਨੂੰ ਜਾ ਰਹੀ ਹੈ? ਜਿੱਥੇ ਕਾਂਗਰਸ ਦਾ ਇਹ ਵਰਤਾਰਾ ਹੈਗਾ, ਅਕਾਲੀ ਦਲ ਬਾਦਲ ਦੀ ਜਿਹੜੀ ਲਾਈਨ ਹੈਗੀ ਹੈ ਤੁਸੀਂ ਬਿਆਨ ਕੀਤੀ ਹੈ, ਤੇ ਜਿਹੜੀਆਂ ਸਿੱਖ ਸਫਾਂ ਹੈਗੀਆਂ ਨੇ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਉਹ ਕੀ ਇਸ ਪਾਰਟ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਨੂੰ ਕੀ ਪ੍ਰੋਗਰਾਮ ਦੇ ਸਕਦੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਦੀ ਕੀ ਡਾਇਰੈਕਸ਼ਨ ਹੋ ਸਕਦੀ ਹੈ? ਜਿੰਨੀ ਗੱਲ ਮੇਰੇ ਸਮਝ ਵਿੱਚ ਆਉਂਦੀ ਆ ਵੀ ਜਿਹੜਾ ਵੀ ਸਿੱਖ ਇਹ ਕਹਿੰਦਾ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਉਹਨਾਂ ਦੇ ਨੰਗੇ ਹੋਣੇ ਚਾਹੀਦੇ ਆ, ਜਾਂ ਜਿਹੜਾ ਇਹ ਕਹਿੰਦਾ ਹੈਗਾ ਕਿ ਜਿਹੜੇ ਬੁੱਚੜ ਪੁਲਸੀਆਂ ਨੇ ਬੇਦੋਸ਼ੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਉਹ ਇਹ ਦੋਨੇ ਗੱਲਾਂ ਨੂੰ ਦੋਨੇ ਤਰ੍ਹਾਂ ਦੇ ਦੋਸ਼ੀ, ਇੱਕ ਤਾਂ ਉਹ ਬੁੱਚੜ ਪੁਲਸੀਏ ਤੇ ਇੱਕ ਜਿਹੜੇ ਬੇਅਦਬੀ ਦੇ ਦੋਸ਼ੀ, ਇਹਨਾਂ ਨੂੰ ਫੜਨ ਦੀ ਜਾਂ ਨੰਗੇ ਕਰਨ ਦੀ ਜਿਹੜਾ ਵੀ ਸਿੱਖ ਗੱਲ ਕਰਦਾ, ਬਾਦਲ ਦਲ ਬੜਾ ਟੁੱਟ ਕੇ ਉਹਦੇ ਦੁਆਲੇ ਹੋ ਜਾਂਦਾ ਵੀ ਇਹ ਤਾਂ ਜੀ ISI ਦਾ ਏਜੰਟ ਵਾ ਜਿਹੜਾ ਇਹ ਮੰਗ ਕਰ ਰਿਹਾ ਹੈਗਾ। ਸਾਰੇ ਕਹੀ ਜਾਣਗੇ ਵੀ ਚਾਹੁੰਦੇ ਆ ਵੀ ਇਹ ਨੰਗੇ ਹੋਣੇ ਚਾਹੀਦੇ ਆ ਜੀ ਪੁਲਿਸ ਨੂੰ, ਪਰ ਅਸਲ ਵਿੱਚ ਕਰ ਰਹੇ ਜੇ ਬਰਗਾੜੀ ਵਾਲਿਆਂ ਦੇ ਖਿਲਾਫ ਇਸੇ ਕਰਕੇ ਲਗਾਤਾਰ ਬੋਲ ਰਹੇ ਨੇ ਵੀ ਬਰਗਾੜੀ ਮੋਰਚਾ ਜਿਹੜਾ ਹੈਗਾ, ਕਿਉਂਕਿ ਉਹਦਾ ਮੁੱਖ ਧੁਰਾ ਇਹੀ ਆ, ਉੱਥੇ ਮੁੱਖ ਮੰਗ ਹੀ ਇਹ ਆ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਫੜੇ ਜਾਣ ਤੇ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇਗੀਆਂ ਦੋਸ਼ੀਆਂ ਨੂੰ। ਤੇ ਇਹ ਇਸ ਤਰੀਕੇ ਨਾਲ ਹਰ ਸਿੱਖ ਨੂੰ ISI ਦੇ ਏਜੰਟ, ਖਾਲਿਸਤਾਨੀ, ਇਹ ਜੀ ਬੜਾ ਮਾੜੇ ਤੋਂ ਮਾੜੇ ਲਫ਼ਜ਼ ਵਰਤ ਰਹੇ ਨੇ। ਤਾਂ ਇਹ ਜਿਹੜਾ ਰੋਹ ਸਿੱਖਾਂ ਦੇ ਵਿੱਚ ਜਗਾਉਣ ਦੀ ਪਹਿਲੋਂ ਜ਼ਿੰਮੇਵਾਰੀ ਕਾਂਗਰਸੀਆਂ ਦੀ ਹੁੰਦੀ ਸੀ। ਲਾਲਾ ਜਗਤ ਨਾਰਾਇਣ ਵਰਗੇ ਜਿਹੜੇ ਸੀ, ਉਹ ਇੱਥੇ ਹੋਰ ਜਿਹੜੇ ਹਿੰਦੂ ਕੱਟੜਪੰਥੀ ਸੀ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ। ਅੱਜ ਉਹ ਸਾਰਾ ਕੰਮ ਸਿੱਖਾਂ ਨੂੰ ਮਾੜਾ ਚੰਗਾ ਬੋਲਣ ਦਾ, ਸਿੱਖ ਜਜ਼ਬਾਤਾਂ ਨਾਲ, ਪੰਥਕ ਜਜ਼ਬਾਤਾਂ ਨਾਲ ਭਰੇ ਹੋਏ ਲੋਕਾਂ ਨੂੰ ਅਪਸ਼ਬਦ ਵਰਤ ਕੇ ਚੁਰਾਉਣ ਦਾ ਕੰਮ ਜਿਹੜਾ ਹੈਗਾ, ਉਹਨਾਂ ਇਹ ਜ਼ਿੰਮੇਵਾਰੀ ਇਸ ਟਾਈਮ ਬਾਦਲ ਦਾ ਨਿਭਾ ਰਿਹਾ ਜੀ। ਬਾਦਲ ਦਲ ਜਿਹੜਾ ਹੈਗਾ ਪੰਥ ਨਾਲ, ਸਿੱਖ ਜਜ਼ਬਾਤਾਂ ਨਾਲ ਪੂਰੀ ਤਰ੍ਹਾਂ ਭਿੜਨ ਨੂੰ ਪਿਆਰ ਦੇ ਰਿਹਾ, ਕਿਉਂਕਿ ਉਹਨਾਂ ਨੂੰ ਆਪਣੇ ਸਿਆਸੀ ਹਿੱਤ ਪਿਆਰੇ ਆ। ਜਿਹੜੇ ਸਿਆਸੀ ਹਿੱਤ ਦੋ ਪਾਸਿਓਂ ਅਟੈਕ ਦੇ ਉੱਤੇ ਹੈਗੇ, ਇੱਕ ਪਾਸਿਓਂ ਤਾਂ ਕਾਂਗਰਸ ਨੇ ਉਹਨਾਂ ਨੂੰ ਉਹਨਾਂ ਕਰਤੂਤਾਂ ਲਈ ਘੇਰਨਾ ਸ਼ੁਰੂ ਕੀਤਾ ਜਿਹੜੀਆਂ ਉਹਨਾਂ ਦੀਆਂ ਪੰਥ ਵਿਰੋਧੀ ਕਰਤੂਤਾਂ ਨੇ, ਤੇ ਉਹ ਦੱਸ ਕੇ ਕਾਂਗਰਸੀ ਜਿਹੜੇ ਨੇ ਉਹ ਕਹਿੰਦੇ ਲੱਗੇ ਕਿ ਇਹ ਤਾਂ ਬਾਦਲ ਦਾ ਬੜਾ ਮਾੜਾ ਹੋ ਗਿਆ। ਦੂਜੇ ਪਾਸੇ ਜਿਹੜੀ ਸਿੱਖ ਕੌਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਤਾਂ ਕੋਈ ਗੱਲ ਨਹੀਂ, ਉਹ ਸਾਰੇ ਸਿੱਖ ਜਗਤ ਦੇ ਵਿੱਚ ਵੀ ਸਿੱਖ ਜਿਹੜੇ ਗੈਰ ਸਿੱਖ ਨੇ ਉਹਨਾਂ ਨੇ ਵੀ ਆਹ ਦਾ ਨਾਰਾ ਮਾਰਿਆ ਵੀ ਇਹ ਬਹੁਤ ਮਾੜਾ। ਔਰ ਜਿਹੜਾ ਬਾਦਲ ਦਲ ਆ, ਇਹਦੀ ਡੇਰਾ ਸਰਸਾ ਦੇ ਨਾਲ ਜਿਹੜੀ ਸਾਂਝ ਆ, ਜਿਹੜੀ ਨੇੜਤਾ ਵਾ, ਜਿਵੇਂ 10 ਸਾਲ ਡੇਰਾ ਸਰਸਾ ਨਾਲ ਯਾਰੀ ਨਿਭਾਈ ਆ,
ਉਹ ਜਦੋਂ ਇਹ ਚੀਜ਼ ਦੇਖਦੇ ਨੇ ਕਿ ਵੀ ਆਏ ਬਾਦਲਾਂ ਨੂੰ ਲੱਗਦਾ ਲੈ ਵੀ ਤਰਸੇ ਵਾਲੇ ਫਸਾਂਗੇ। ਜਾਂ ਦੂਜੀ ਗੱਲ ਵੀ ਜੇਕਰ ਅਸੀਂ ਉਹਨਾਂ ਪੁਲਿਸਾਂ ਨੂੰ ਫਸਿਆ ਹੋਇਆ ਦੇਖ ਕੇ ਚੁੱਪ ਰਹੇ ਜਿਨ੍ਹਾਂ ਨੇ ਸਾਡੇ ਕਹਿਣ ਦੇ ਉੱਤੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਨੇ, ਤਾਂ ਅਸੀਂ ਪੱਟੇ ਜਾਣਾ ਸਿਆਸਤ ਵਿੱਚ। ਸੋ ਆਪਦੇ ਸਿਆਸੀ ਹਿੱਤਾਂ ਦੀ ਰਾਖੀ ਲਈ ਇਹਨਾਂ ਨੇ ਇੱਕ ਏਜੰਡਾ ਫੜਿਆ ਹੋਇਆ ਕਿ ਹਰ ਉਸ ਬੰਦੇ ਦੇ ਦੁਆਲੇ ਹੋ ਜਾਓ, ਹਰ ਉਸ ਸਿੱਖ ਜਥੇਬੰਦੀ ਦੇ ਦੁਆਲੇ ਹੋ ਜਾਓ, ਹਰ ਉਸ ਗੁਰਸਿੱਖ ਦੇ ਦੁਆਲੇ ਹੋ ਜਾਓ, ਉਹਨੂੰ ਪਾਕਿਸਤਾਨੀ, ਉਹਨੂੰ ISI ਦਾ ਏਜੰਟ, ਉਹਨੂੰ ਖਾਲਿਸਤਾਨੀ। ਉਹ ਸਿੱਖ ਸੰਘਰਸ਼ ਦੀ ਗੱਲ ਜਿਹੜੀ ਆ ਬੇਬਸੀ ਦੇ ਵਿੱਚੋਂ ਜਿਹੜੀ ਸਿੱਖ ਸੰਘਰਸ਼ ਦੀ ਗੱਲ ਜਿਹੜੀ ਬੇਬਸ ਹੋਏ ਜਜ਼ਬਾਤ ਨੇ, ਇਹ ਅਸੀਂ ਤਾਂ ਕਈ ਹੁਣ ਦੇਖੋ ਇੱਕ ਮਾਹੌਲ ਬਣਿਆ ਵੀ ਚਲੋ ਜੀ ਇੱਥੇ ਇਨਸਾਫ ਮਿਲੂਗਾ ਜੀ। ਹੁਣ ਇਨਸਾਫ ਤਾਂ ਇੱਥੇ ਨਾ ਸਿੱਖਾਂ ਨੂੰ ਪਹਿਲਾਂ ਮਿਲਿਆ ਨਾ ਮਿਲਦੀ ਆਸ ਆ, ਪਰ ਜਿਨ੍ਹਾਂ ਨੂੰ ਲੱਗਣ ਲੱਗ ਗਿਆ ਸੀ ਵੀ ਸ਼ਾਇਦ ਮਸਲੇ ਇਸ ਤਰੀਕੇ ਨਾਲ ਵੀ ਹੱਲ ਹੋ ਸਕਦੇ ਆ, ਡੈਮੋਕ੍ਰੇਸੀ ਆ, ਉਹਨਾਂ ਸਾਰਿਆਂ ਨੂੰ ਇੱਕ ਵਾਰ ਬਹੁਤ ਹੀ ਕਸੂਤੀ ਸਥਿਤੀ ਵਿੱਚ ਆਪਦੇ ਆਪ ਨੇ ਕਿ ਇੱਕ ਪਾਸੇ ਸਾਡੇ ਇਸ਼ਟ ਦੀ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਬੇਅਦਬੀ ਹੋ ਗਈ ਆ, ਦੂਜੇ ਪਾਸੇ ਕਾਂਗਰਸੀ ਤੇ ਬਾਦਲ ਦਲੀਏ ਤੇ ਹੋਰ ਆਲੇ ਦੁਆਲੇ ਰਲ ਕੇ ਜਿਹੜੀ ਇਸ ਮੁੱਦੇ ਤੇ ਸਿਆਸਤ ਕਰ ਰਹੇ ਨੇ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਨਾਮੁਮਕਿਨ ਬਣਦੀਆਂ ਜਾ ਰਹੀਆਂ ਨੇ। ਹੁਣ CBI ਦਾ ਪੰਗਾ ਪਾ ਲਿਆ ਜਾਂ ਪੁਲਿਸ ਉਹਦੀ ਸਿੱਟ ਦੀ ਜਾਂਚ ਦੀ ਗੱਲ, ਜਿਉਂ ਇਹ ਮਸਲਾ ਹੋਰ ਜ਼ਿਆਦਾ ਪੇਚੀਦਾ ਬਣਦਾ ਜਾਵੇਗਾ, ਜਿਉਂ ਸਿੱਖ ਮਨ ਨੂੰ ਇਹ ਲੱਗੇਗਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਣੀਆਂ, ਤਿਉਂ ਸਿੱਖ ਸੰਘਰਸ਼ ਦੀ ਗੱਲ ਆ ਜਿਹੜੀ ਉਹ ਹੋਰ ਉੱਚੀ ਹੁੰਦੀ ਜਾਣੀ ਆ। ਤੇ ਹਰੇਕ ਸਿੱਖ ਮੱਲੋ ਮੱਲੀ ਆਪਣੇ ਆਪ ਹੀ ਖੁਦ ਬਖੁਦ ਕਿਸੇ ਉਹਨੂੰ ਪ੍ਰੇਰਨਾ ਦੀ, ਕਿਸੇ ਬਾਹਰੋਂ ਕਿਸੇ ਉਹਨੂੰ ਦਵਾ ਦੀ ਜਾਂ ਕਿਸੇ ਸਮਝਾਉਣ ਦੀ ਲੋੜ ਨਹੀਂ। ਜਿਵੇਂ ਜੂਨ 1983 ਤੇ ਨਵੰਬਰ 1983 ਤੋਂ ਬਾਅਦ ਹਰ ਸਿੱਖ ਨੇ ਖੁਦ ਬਖੁਦ ਆਪਣੇ ਅੰਦਰੋਂ ਵਿਚਾਰ ਕਰਕੇ ਆਪਣੀ ਅੰਦਰੋਂ ਪ੍ਰੇਰਨਾ ਲੈ ਕੇ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਲਾਇਆ ਸੀ, ਉਵੇਂ ਹਰ ਸਿੱਖ ਖਾਲਿਸਤਾਨ ਦੇ ਰਾਹ ਜਿਹੜਾ ਹੈਗਾ ਉਹ ਤੁਰੇਗਾ ਔਰ ਤੁਰ ਰਿਹਾ ਹੈਗਾ। ਦਿਨੋਂ ਦਿਨ ਸਿੱਖ ਜਜ਼ਬਾਤ ਜਿਹੜੇ ਨੇਗੇ ਉਹਨਾਂ ਨੂੰ ਬਾਦਲ ਦਲੀਏ ਭੜਕਾ ਰਹੇ ਨੇ ਤੇ ਕਾਂਗਰਸੀ ਉਹਦੇ ਵਿੱਚ ਬਾਦਲ ਦਲੀਆਂ ਨੂੰ ਭੜਕਾ ਕੇ ਹੋਰ ਜ਼ਿਆਦਾ ਜਿਹੜਾ ਹੈਗਾ ਉਹਨੂੰ ਇਹ ਕੰਮ ਕਰ ਰਹੇ ਨੇ। ਸੋ ਸਿਆਸੀ ਖੇਡ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਸਿਆਸੀ ਹਾਲਾਤ ਬਣਦੇ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਘਰਸ਼ ਜਿਹੜਾ ਹੈਗਾ ਉਹ ਨਵੀਆਂ ਬੁਲੰਦੀਆਂ ਛੂਹੇਗਾ। ਜੀ ਘੁਮਾਣ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੇ ਇਸ਼ੂ ਬਾਰੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਸੋ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਅੱਜ ਦੀ ਇਹ ਗੱਲਬਾਤ ਸੀ, ਵਿਚਾਰ ਚਰਚਾ ਸੀ, ਦਲ ਖਾਲਸਾ ਦੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਜਿਹੜੇ ਕਿ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜੇ ਹੋਏ ਸੀ, ਇਹਨਾਂ ਦੇ ਨਾਲ ਤੁਹਾਨੂੰ ਜ਼ਰੂਰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਅਗਲੇ ਹਫਤੇ ਸੋਮਵਾਰ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।